ਗੋਇਲ ਸਾਹਿਬ, ਮੈਂ ਤੁਹਾਡਾ ਇੱਕ ਪ੍ਰੋਗਰਾਮ ਵੇਖਿਆ ਸੀ, ਉਹਦੇ ਵਿੱਚ ਤੁਸੀਂ 3-4 ਚੀਜ਼ਾਂ, ਪਤਾ ਨਹੀਂ ਸ਼ਾਇਦ ਇੱਕ ਕੁਟਕੀ ਸੀ, ਇੱਕ ਚਰਾਇਤਾ ਸੀ, ਕੁਟਕੀ ਚਰਾਇਤਾ, ਤੇ ਇੱਕ ਸ਼ਾਇਦ 2 ਚੀਜ਼ਾਂ ਹੋਰ ਸੀ। ਹਾਂ ਉਹ ਸੀ, ਤੇ ਮੈਂ ਉਹਦਾ ਬਣਵਾਇਆ ਸੀ। ਹਾਂਜੀ, ਤਾਂ ਉਹ ਫਾਇਦੇਮੰਦ ਚੀਜ਼ ਹੈ ਬਹੁਤ। ਜਿਹੜਾ ਬੰਦਾ ਉਹਨੂੰ ਰੋਜ਼ ਖਾਈ ਜਾਵੇ ਨਾ ਜੀ, ਅੱਧਾ ਚਮਚਾ ਪਾਉਣਾ ਚਮਚਾ, ਤਾਂ ਕਮਾਲ ਹੀ ਹੈ। ਉਹ ਸੁਬਾਹ ਸ਼ਾਮ ਲੈਣਾ ਹੁੰਦਾ? ਨਹੀਂ, ਇੱਕ ਟਾਈਮ। ਅੱਛਾ, ਇੱਕ ਟਾਈਮ, ਕਿਸੇ ਟਾਈਮ ਵੀ ਲੈ ਲਓ। ਸਵੇਰੇ ਮਤਲਬ 6 ਵਜੇ ਤੋਂ ਲੈ ਕੇ ਸ਼ਾਮ ਦੇ 5-6 ਵਜੇ ਤੋਂ ਪਹਿਲਾਂ ਉਹਦੇ ਵਿੱਚ ਲੈਣਾ ਚਾਹੀਦਾ, ਔਰ ਇਹਦਾ ਆਪਣੇ ਆਪ ਇੱਕ ਬੈਨੀਫਿਟ ਮਿਲਦਾ। ਬਾਕੀ ਮੈਂ ਇੱਕ ਗੱਲ ਸਮਾਂ ਤੁਹਾਨੂੰ ਪੁੱਛਣਾ ਵੀ ਚਾਹਣਾ ਕਿ ਅੱਜ ਕੱਲ ਜ਼ਿਆਦਾਤਰ ਨਾ ਖੁਰਾਕ ਖਾਧੀ ਨਹੀਂ ਜਾਂਦੀ, ਕਈ ਵਾਰੀ ਸਾਰਿਆਂ ਤੋਂ, ਜੇ ਖਾਂਦੇ ਆ ਤਾਂ ਹਜ਼ਮ ਨਹੀਂ ਹੁੰਦੀ, ਅਫਰੇਵਾਂ ਹੋ ਜਾਂਦਾ, ਤਾਂ ਤੁਸੀਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਕੋਈ ਕੰਮ ਦੀ ਗੱਲ ਅੱਜ ਕੱਲ੍ਹ ਬੱਚਿਆਂ 'ਚ ਵੀ ਬਹੁਤ ਪ੍ਰੋਬਲਮ। ਜੀ, ਜਿਵੇਂ ਨਾ ਅਸੀਂ ਪਿੱਛੇ ਜੇ ਦੱਸਿਆ ਸੀਗਾ ਗਿੱਲ ਸਾਹਿਬ, ਕਿ ਜਿਹੜੇ ਨਾ ਲੋਕੀ ਜ਼ਿਆਦਾਤਰ ਪੇਟ ਦੀਆਂ ਸਮੱਸਿਆ ਤੋਂ ਪਰੇਸ਼ਾਨ ਆ, ਉਹਨਾਂ ਵਾਸਤੇ ਇੱਕ ਤਾਂ ਸਿਸਟਮ ਆਫ ਆਯੁਰਵੇਦ ਦੇ ਵਿੱਚ ਬਹੁਤ ਪੁਰਾਣੀ ਚੀਜ਼ ਹੈ, ਜਿਹਨੂੰ ਆਪਾਂ ਤ੍ਰਿਫਲਾ ਪਾਊਡਰ ਕਹਿੰਦੇ ਆ। ਤ੍ਰਿਫਲਾ ਪਾਊਡਰ ਦੇ ਵਿੱਚ ਹੈ ਕੀ ਹੈ? ਹਰੜ, ਬਹੇੜਾ ਤੇ ਆਂਵਲਾ। ਔਰ ਸਿਆਣਿਆਂ ਨੇ ਕਿਹਾ ਵੀ ਔਲੇ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਚ ਪਤਾ ਲੱਗਦਾ, ਪਰ ਜੇ ਇਹਨੂੰ ਕੋਈ 25-30 ਸਾਲ ਲਗਾਤਾਰ ਇਹਨੂੰ ਖਾਂਦਾ ਰਵੇ ਨਾ ਜੀ, ਤਾਂ ਅੱਜ ਦੀ ਡੇਟ ਦੇ ਜਿਹੜੇ ਬੱਚੇ ਆ ਉਹਨਾਂ ਦੀ ਗੱਲ ਕਰਦੇ ਆ, ਤਾਂ ਕਦੀ ਵੀ ਕੋਈ ਗੱਟ ਦੀ ਕੋਈ ਪ੍ਰੋਬਲਮ, ਪੇਟ ਦੀ ਕੋਈ ਸਮੱਸਿਆ ਨਹੀਂ ਹੁੰਦੀ। ਔਰ ਜਿਵੇਂ ਲੇਡੀਜ਼ ਨੇ, ਲੇਡੀਜ਼ ਨੂੰ ਬਹੁਤ ਪ੍ਰੋਬਲਮ ਹੈ ਪੇਟ ਦੀਆਂ, ਜਿਵੇਂ ਬਹੁਤ ਸਾਰੀਆਂ ਉਹਨਾਂ ਦੀਆਂ ਦਵਾਈਆਂ ਚੱਲ ਜਾਂਦੀਆਂ ਨੇ ਜਦੋਂ ਬੱਚੇ ਹੁੰਦੇ ਆ, ਜਾਂ ਹੋਰ ਇਹੋ ਜਿਹੀਆਂ ਚੀਜ਼ਾਂ, ਤੇ ਉਹਦੇ ਚ ਨਾ ਜੀ ਸੌਂਫ, ਜੀਰਾ ਤੇ ਅਜਵਾਇਣ, ਦੇਖੋ ਘਰੇਲੂ ਚੀਜ਼ਾਂ ਨੇ। ਮੈਂ ਲੋਕਾਂ ਨੂੰ ਮੈਡੀਕਲ ਸਟੋਰਾਂ ਤੋਂ ਜਾਂ ਹਸਪੀਟਲ ਤੋਂ ਜਾਣ ਤੋਂ ਬਚਾ ਕੇ ਛੋਟੀਆਂ ਚੀਜ਼ਾਂ ਵਾਸਤੇ ਕਹਿਣਾ ਕਿ ਆਪਣੀ ਰਸੋਈ 'ਚ ਇੰਤਜ਼ਾਮ ਕਰੋ, ਕਿਉਂਕਿ ਇਹ ਛੋਟੀ ਜਿਹੀ ਗੱਲ ਹੈ। ਸੌਂਫ, ਜੀਰਾ ਤੇ ਅਜਵਾਇਣ, ਤਿੰਨੇ ਚੀਜ਼ਾਂ ਨੂੰ ਬਰਾਬਰ ਮਾਤਰਾ 'ਚ ਲੈ ਕੇ ਅਗਰ ਉਹਨੂੰ ਤਵੇ ਤੇ ਰੋਸਟ ਕਰਕੇ ਉਸ ਤੋਂ ਬਾਅਦ ਉਹਦਾ ਪਾਊਡਰ ਬਣਾ ਲਓ, ਤੇ ਪਾਊਡਰ ਬਣਾ ਕੇ ਨਾ ਜੀ ਉਹਨੂੰ ਤੁਸੀਂ ਅੱਧਾ ਪੌਣਾ ਚਮਚਾ ਡੇਲੀ ਖਾਣਾ ਖਾਣ ਤੋਂ ਬਾਅਦ ਖਾ ਲਿਆ ਕਰੋ, ਚਾਹੇ 1 ਵਾਰ ਖਾਂਦਾ ਬੰਦਾ, ਚਾਹੇ 2 ਵਾਰ। ਪਾਚਨ ਕਿਰਿਆ ਬਿਲਕੁਲ ਦਰੁਸਤ ਹੋ ਜਾਂਦੀ। ਔਰ ਇਹ ਆਪਣੇ ਆਪ 'ਚ ਸਮਝੋ ਕਿ ਪਾਚਨ ਕਿਰਿਆ ਦਾ ਬਹੁਤ ਵਧੀਆ ਮੂਲ ਮੰਤਰ। ਇੱਕ ਹੋਰ ਚੀਜ਼ ਅਜਵਾਇਣ। ਔਰ ਦੇਖੋ ਨਾ ਇਹ ਸਿੰਪਟਮ ਕੀ ਆ, ਹੌਲੀ ਹੌਲੀ ਪੱਕ ਜਾਂਦੀ ਹੈ ਜੀ ਇਹ ਪ੍ਰੋਬਲਮ। ਲੋਕੀ ਲੈਂਦੇ ਨੇ, ਕੋਈ ਸਵੇਰੇ ਐਸਿਡ ਦਾ ਕੈਪਸੂਲ ਖਾਈ ਜਾਂਦਾ ਖਾਲੀ ਪੇਟ, ਜਾਂ ਹੋਰ ਬੜੀਆਂ ਇਹੋ ਜਿਹੀਆਂ ਚੀਜ਼ਾਂ ਲੈਂਦੇ ਨੇ ਲੋਕ ਡੇਲੀ। ਕਬਜ਼ ਦਾ ਚੂਰਨ ਖਾ ਲਿਆ ਰਾਤ ਨੂੰ ਤਾਂ ਪੇਟ ਸਾਫ਼ ਹੋ ਗਿਆ, ਪਰ ਇਹ ਹੌਲੀ ਹੌਲੀ ਨਾਲ ਗਿੱਲ ਸਾਹਿਬ ਫੈਟੀ ਲੀਵਰ ਦਾ ਜਿਹੜਾ ਰੋਗ ਹੈ ਉਹ ਪੈਦਾ ਹੋ ਜਾਂਦਾ। ਤੁਸੀਂ ਦੇਖੋ ਅੱਜ ਕੱਲ੍ਹ ਜੇ ਤੁਸੀਂ ਮਤਲਬ 100 ਬੰਦੇ ਦਾ ਟੈਸਟ ਕਰਦੇ ਆ, ਉਹਦੇ ਵਿੱਚੋਂ 70-75 ਬੰਦਿਆਂ ਨੂੰ, ਚਾਹੇ ਲੇਡੀ ਆ ਚਾਹੇ ਜੈਂਟਸ ਆ, ਫੈਟੀ ਲੀਵਰ। ਅੱਗੇ ਕੋਈ ਸ਼ਰਾਬ ਪੀਂਦਾ ਸੀ, ਨਸ਼ੇ ਕਰਦਾ ਸੀ ਤਾਂ ਹੁੰਦਾ ਸੀ, ਹੁਣ ਜਿਹੜੇ ਨਹੀਂ ਖਾਂਦੇ ਪੀਂਦੇ ਉਹਨਾਂ ਨੂੰ ਵੀ ਹੋ ਰਿਹਾ। ਤਾਂ ਇਹ ਜਿਹੜੀ ਸਮੱਸਿਆ ਹੈ, ਇਹਦੇ ਵਾਸਤੇ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਕਿ ਲੋਕਾਂ ਨੂੰ ਫੈਟੀ ਲੀਵਰ ਤੋਂ, ਗੈਸ ਤੋਂ, ਤੇ ਕੋਈ ਇੱਕ ਭੂਮੀ ਆਮਲਾ ਆਉਂਦਾ ਜੀ, ਐਡਾ ਕੁ ਪੇੜ ਹੁੰਦਾ ਉਹ, ਜਿਵੇਂ ਆਮਲੇ ਦਾ ਪੇੜ ਤਾਂ ਬਹੁਤ ਵੱਡਾ ਹੁੰਦਾ, ਇੱਕ ਭੂਮੀ ਆਮਲੇ ਦਾ ਐਡਾ ਕੁ ਪੇੜ ਹੁੰਦਾ, ਉਹਨੂੰ ਇੰਨੇ ਆਮਲੇ ਲੱਗਦੇ ਆ ਜੀ। ਅਗਰ ਉਹਦਾ ਪੀਸ ਕੇ ਪਾਊਡਰ, ਵੈਸੇ ਤਾਂ ਮਿਲ ਜਾਂਦਾ ਬਾਜ਼ਾਰਾਂ 'ਚੋਂ, ਪਰ ਜੇ ਉਹਦਾ ਪੀਸ ਕੇ ਪਾਊਡਰ ਲੋਕੀ ਬਣਾ ਲੈਂਦੇ ਆ, ਉਹਨੂੰ ਡੇਲੀ ਅਗਰ 1 ਚਮਚ ਬੰਦਾ ਖਾਈ ਜਾਵੇ ਨਾ ਜੀ, ਜ਼ਿੰਦਗੀ 'ਚ ਕਦੇ ਪੇਟ ਦੀ ਜਾਂ ਲੀਵਰ ਦੀ ਸਮੱਸਿਆ ਨਹੀਂ।